ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਈਸਲੈਂਡ ਜਵਾਲਾਮੁਖੀ ਦੀ ਜੇ ਗੱਲ ਕਰਦੇ ਜਾਈਏ, ਪੋਲਿਊਸ਼ਨ ਵਾਰਨਿੰਗ ਜੋ ਆਈਸਲੈਂਡ ਦੀ ਕੈਪੀਟਲ ਆ, ਉੱਥੇ ਇਸ਼ੂ ਕੀਤੀ ਗਈ ਹੈਗੀ ਆ। 4000 ਤੋਂ ਵੱਧ ਲੋਕਾਂ ਨੂੰ ਗ੍ਰਿੰਡਾਵਿਕ ਜੋ ਸ਼ਹਿਰ ਆ, ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਜੋ ਲੋਕ ਉੱਥੋਂ ਨਿਕਲੇ ਆ, ਉਹ ਕਹਿੰਦੇ ਵੀ ਏਦਾਂ ਦੀ ਸਿਚੁਏਸ਼ਨ ਸਕੇਰੀ ਤੇ ਕ੍ਰੇਜ਼ੀ ਸੀ। 300 ਫੁੱਟ ਉਚਾਈ ਤੱਕ ਜਿਹੜੇ ਲਾਵਾ ਦੀਆਂ ਲਾਟਾਂ ਆ, ਉਹ ਜਾ ਰਹੀਆਂ ਸੀ ਤੇ ਮੀਲਾਂ ਬੱਧੀ ਲੋਕ ਇਸ ਨੂੰ ਦੇਖ ਸਕਦੇ ਹੈਗੇ। 2010 ਦੇ ਵਿੱਚ ਵੀ ਇੱਕ ਵੋਲਕੈਨੋ ਇਰਪਟ ਹੋਇਆ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਕਿਲੋਮੀਟਰ, ਸੈਵਰਲ ਕਿਲੋਮੀਟਰਸ ਕਹਿੰਦੇ ਅਸਮਾਨ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਆ ਧੂੰਆਂ ਦਿਸਦਾ ਸੀ। ਉਹਦੇ ਨਾਲ ਸਾਰਾ ਜਿਹੜਾ ਟ੍ਰੈਫਿਕ ਆ ਏਅਰਲਾਈਨਸ ਦਾ, ਉਸ ਨੂੰ ਵੀ ਡਾਇਵਰਟ ਕੀਤਾ ਸੀਗਾ। ਸੋ ਇਹ ਕਿੰਨਾ ਕੁ ਅੱਗੇ ਜਾਊਗਾ, ਹਜੇ ਇਹਦੇ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਸਿਚੁਏਸ਼ਨ ਇਸ ਟਾਈਮ ਆਈਸਲੈਂਡ ਦੇ ਵਿੱਚ, ਜਿੱਥੇ ਵੋਲਕੈਨੋ ਇਰਪਟ ਹੋਇਆ, ਬਹੁਤ ਪੈਨਿਕ ਵਾਲੀ ਬਣੀ ਹੋਈ ਹੈਗੀ ਆ, ਬਹੁਤ ਬੁਰੀ ਹੈਗੀ ਆ। ਆਈਸਲੈਂਡ ਦੇ ਫੋਰਨ ਮਿਨਿਸਟਰ ਬ੍ਰੈਜ਼ਨੀ ਬੈਂਡਾਡਿਕਸਨ ਜੋ ਆ, ਉਹਨਾਂ ਨੇ ਐਕਸ ਜੋ ਟਵਿੱਟਰ ਆ, ਉਹਦੇ ਉੱਤੇ ਕਿਹਾ ਵੀ ਹਜੇ ਤੱਕ ਅਸੀਂ ਫਲਾਈਟਸ ਦੇ ਵਿੱਚ ਕੋਈ ਡਿਸਟਰਪਸ਼ਨ ਨਹੀਂ ਕੀਤੀ ਹੈਗੀ। ਇੰਟਰਨੈਸ਼ਨਲ ਫਲਾਈਟ ਕੋਰੀਡੋਰ ਹਜੇ ਵੀ ਸੇਮ ਹੈਗਾ ਆ, ਪਰ ਸਿਚੁਏਸ਼ਨ ਐਨੀ ਟਾਈਮ ਚੇਂਜ ਹੋ ਸਕਦੀ ਹੈਗੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਈਸਲੈਂਡ ਜਵਾਲਾਮੁਖੀ ਦੀ ਜੇ ਗੱਲ ਕਰਦੇ ਜਾਈਏ, ਪੋਲਿਊਸ਼ਨ ਵਾਰਨਿੰਗ ਜੋ ਆਈਸਲੈਂਡ ਦੀ ਕੈਪੀਟਲ ਆ, ਉੱਥੇ ਇਸ਼ੂ ਕੀਤੀ ਗਈ ਹੈਗੀ ਆ। 4000 ਤੋਂ ਵੱਧ ਲੋਕਾਂ ਨੂੰ ਗ੍ਰਿੰਡਾਵਿਕ ਜੋ ਸ਼ਹਿਰ ਆ, ਉੱਥੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਜੋ ਲੋਕ ਉੱਥੋਂ ਨਿਕਲੇ ਆ, ਉਹ ਕਹਿੰਦੇ ਵੀ ਏਦਾਂ ਦੀ ਸਿਚੁਏਸ਼ਨ ਸਕੇਰੀ ਤੇ ਕ੍ਰੇਜ਼ੀ ਸੀ। 300 ਫੁੱਟ ਉਚਾਈ ਤੱਕ ਜਿਹੜੇ ਲਾਵਾ ਦੀਆਂ ਲਾਟਾਂ ਆ, ਉਹ ਜਾ ਰਹੀਆਂ ਸੀ ਤੇ ਮੀਲਾਂ ਬੱਧੀ ਲੋਕ ਇਸ ਨੂੰ ਦੇਖ ਸਕਦੇ ਹੈਗੇ। 2010 ਦੇ ਵਿੱਚ ਵੀ ਇੱਕ ਵੋਲਕੈਨੋ ਇਰਪਟ ਹੋਇਆ ਸੀ, ਜਿਹਦੇ ਨਾਲ ਬਹੁਤ ਜ਼ਿਆਦਾ ਕਿਲੋਮੀਟਰ, ਸੈਵਰਲ ਕਿਲੋਮੀਟਰਸ ਕਹਿੰਦੇ ਅਸਮਾਨ ਦੇ ਵਿੱਚ ਪੂਰੇ ਦਾ ਪੂਰਾ ਜਿਹੜਾ ਆ ਧੂੰਆਂ ਦਿਸਦਾ ਸੀ। ਉਹਦੇ ਨਾਲ ਸਾਰਾ ਜਿਹੜਾ ਟ੍ਰੈਫਿਕ ਆ ਏਅਰਲਾਈਨਸ ਦਾ, ਉਸ ਨੂੰ ਵੀ ਡਾਇਵਰਟ ਕੀਤਾ ਸੀਗਾ। ਸੋ ਇਹ ਕਿੰਨਾ ਕੁ ਅੱਗੇ ਜਾਊਗਾ, ਹਜੇ ਇਹਦੇ ਬਾਰੇ ਪਤਾ ਨਹੀਂ ਲੱਗ ਸਕਿਆ। ਪਰ ਸਿਚੁਏਸ਼ਨ ਇਸ ਟਾਈਮ ਆਈਸਲੈਂਡ ਦੇ ਵਿੱਚ, ਜਿੱਥੇ ਵੋਲਕੈਨੋ ਇਰਪਟ ਹੋਇਆ, ਬਹੁਤ ਪੈਨਿਕ ਵਾਲੀ ਬਣੀ ਹੋਈ ਹੈਗੀ ਆ, ਬਹੁਤ ਬੁਰੀ ਹੈਗੀ ਆ। ਆਈਸਲੈਂਡ ਦੇ ਫੋਰਨ ਮਿਨਿਸਟਰ ਬ੍ਰੈਜ਼ਨੀ ਬੈਂਡਾਡਿਕਸਨ ਜੋ ਆ, ਉਹਨਾਂ ਨੇ ਐਕਸ ਜੋ ਟਵਿੱਟਰ ਆ, ਉਹਦੇ ਉੱਤੇ ਕਿਹਾ ਵੀ ਹਜੇ ਤੱਕ ਅਸੀਂ ਫਲਾਈਟਸ ਦੇ ਵਿੱਚ ਕੋਈ ਡਿਸਟਰਪਸ਼ਨ ਨਹੀਂ ਕੀਤੀ ਹੈਗੀ। ਇੰਟਰਨੈਸ਼ਨਲ ਫਲਾਈਟ ਕੋਰੀਡੋਰ ਹਜੇ ਵੀ ਸੇਮ ਹੈਗਾ ਆ, ਪਰ ਸਿਚੁਏਸ਼ਨ ਐਨੀ ਟਾਈਮ ਚੇਂਜ ਹੋ ਸਕਦੀ ਹੈਗੀ।